ਅਸਲਾਮੁਅਲੈਕੁਮ। ਅੱਜ ਦੇ ਵੀਲੌਗ 'ਚ ਅਸੀਂ ਆਪਣੇ ਭਰਾਵਾਂ ਨੂੰ, ਦੋਸਤਾਂ ਨੂੰ ਤੇ ਪੰਜਾਬ ਦੇ तमाम ਲੋਕਾਂ ਨੂੰ ਦਿਖਾਵਾਂਗੇ ਕਿ ਅੱਜ ਅਸੀਂ ਵੀਲੌਗ 'ਚ ਆਪਣੇ ਰਕਬੇ ਜਿੰਨੇ ਵੀ ਅੰਬਾਂ ਦੇ ਬੂਟੇ ਲੱਗੇ ਹੋਏ ਨੇ ਉਹਨਾਂ ਨੂੰ ਅੱਜ ਚੂਨਾ ਕਰਾਂਗੇ ਤੇ ਨਾਲੇ ਉਹਦੇ ਫਾਇਦੇ ਦੱਸਾਂਗੇ। ਤੇ ਇਹ ਪਹਿਲੇ ਬੂਟੇ ਨੂੰ ਇਸ ਟਾਈਮ ਚੂਨਾ ਕੀਤਾ ਜਾ ਰਿਹਾ। ਇਹਦੀ ਜੜ੍ਹ ਦੇ ਵਿੱਚ ਚੂਨਾ ਕਰਨ ਦਾ ਅਸਲ ਮਕਸਦ ਇਹ ਆ ਕਿ ਬੂਰ ਨੂੰ ਕੀੜੀ ਜਾਂ ਕੀੜਾ ਨਾ ਪਵੇ ਤਾਂ ਕਿ ਪੌਦੇ ਦਾ ਨੁਕਸਾਨ ਨਾ ਹੋਵੇ, ਫਲ ਦਾ ਨੁਕਸਾਨ ਨਾ ਹੋਵੇ। ਤੇ ਹੁਣ ਮੌਸਮ ਬਹਾਰ ਸ਼ੁਰੂ ਹੋ ਗਿਆ ਵਾ, ਇਸ ਕਰਕੇ ਅੰਬਾਂ 'ਤੇ ਬੂਰ ਮਾਸ਼ਾਅੱਲਾ ਲੱਗ ਚੁੱਕਿਆ ਵਾ। ਤੇ ਇਸ ਟਾਈਮ ਦੂਸਰੇ ਪੌਦੇ ਨੂੰ ਚੂਨਾ ਕੀਤਾ ਜਾ ਰਿਹਾ। ਤੁਸੀਂ ਦੇਖੋ ਵੀਡੀਓ ਵਿੱਚ ਕਿ ਪੌਦੇ ਦੇ ਤਕਰੀਬਨ 2 ਫੁੱਟ ਉਚਾਈ ਤੀਕਰ ਪੌਦੇ ਦੇ ਚਾਰੋਂ ਤਰਫ ਜਿਹੜਾ ਵਾ ਉਹ ਚੂਨਾ ਕੀਤਾ ਜਾਂਦਾ। ਤੇ ਮਾਸ਼ਾਅੱਲਾ ਇਸ ਟਾਈਮ ਰਕਬੇ 'ਚ ਤੁਸੀਂ ਦੇਖ ਰਹੇ ਆ ਕਿ ਪੌਦਿਆਂ ਨੂੰ ਚੂਨਾ ਕੀਤਾ ਜਾ ਰਿਹਾ। ਮਾਸ਼ਾਅੱਲਾ ਇਸ ਟਾਈਮ ਆਪਣੇ ਰਕਬੇ ਕਾਫੀ ਪੌਦੇ ਅੰਬਾਂ ਦੇ ਮੌਜੂਦ ਨੇ। ਦੇਖੋ ਬੂਰ ਨਾਲ ਫੁੱਲ ਭਰਿਆ ਹੋਇਆ ਪੌਦਾ। ਇਸ ਸਾਲ ਉਮੀਦ ਆ ਕਿ ਚੰਗਾ ਫਲ ਲੱਗੇਗਾ। ਤੇ ਅੰਬਾਂ ਦੀ ਸੰਭਾਲ ਵਾਸਤੇ, ਅੰਬਾਂ ਦੀ ਦੇਖਭਾਲ ਵਾਸਤੇ ਟਾਈਮ ਗਾਹੇ ਬਗਾਹੇ ਬੰਦੇ ਨੂੰ ਕੱਢਣਾ ਚਾਹੀਦਾ ਤੇ ਰਕਬੇ ਚੱਕਰ ਲਾ ਕੇ ਉਹਦੀ ਦੇਖਭਾਲ ਕਰਨੀ ਚਾਹੀਦੀ। ਦੇਖੋ ਜੜ੍ਹ ਦੇ ਵਿੱਚ ਤਕਰੀਬਨ 1.5 ਤੋਂ 2 ਫੁੱਟ ਤੀਕਰ ਚਾਰੋਂ ਤਰਫ ਜਿਹੜਾ ਵਾ ਚੂਨਾ ਕੀਤਾ ਜਾਂਦਾ। ਇਹ ਦੇਖੋ ਮਾਸ਼ਾਅੱਲਾ ਬੂਰ ਦੇਖ ਸਕਦੇ ਹੋ ਤੁਸੀਂ ਕਿ ਇਸ ਟਾਈਮ ਅੰਬ ਜਿਹੜੇ ਆ, ਅੰਬਾਂ ਦੇ ਪੌਦੇ ਫੁੱਲ ਬੂਰ ਨਾਲ ਭਰੇ ਹੋਏ ਆ। ਦੇਸੀ ਅੰਬਾਂ ਦੇ ਪੌਦੇ ਇਸ ਟਾਈਮ ਆਪਣੇ ਰਕਬੇ ਕਾਫੀ ਜ਼ਿਆਦਾ ਨੇ। ਤੇ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਕਿ ਚੌਥੇ ਪੌਦੇ ਨੂੰ ਜਿਹੜਾ ਵਾ ਚੂਨਾ ਕੀਤਾ ਜਾ ਰਿਹਾ। 1.5 ਤੋਂ 2 ਫੁੱਟ ਉਚਾਈ ਤੀਕਰ ਚਾਰੋਂ ਤਰਫ ਜਿਹੜਾ ਵਾ ਚੂਨਾ ਮੁਕੰਮਲ ਤੌਰ 'ਤੇ ਕਰਨਾ ਚਾਹੀਦਾ। ਇਹਦਾ ਅਸਲ ਫਾਇਦਾ ਇਹ ਆ ਕਿ ਨਾ ਕੀੜੀ ਤੇ ਕੀੜਾ ਜਿਹੜਾ ਹੈਗਾ ਫਲ ਨੂੰ ਖਰਾਬ ਨਹੀਂ ਕਰਦਾ ਤੇ ਉਤੋਂ ਜਿਹੜਾ ਫਲ ਬਚਿਆ ਰਹਿੰਦਾ। ਦੇਖੋ ਮਾਸ਼ਾਅੱਲਾ ਬੂਰ ਨਾਲ ਪੌਦੇ ਫੁੱਲ ਭਰੇ ਹੋਏ ਨੇ। ਇਹ ਹੈਗੀ ਆ ਜੀ ਗੂੰਦ। ਜਦੋਂ ਗਰਮੀ ਦਾ ਮੌਸਮ ਸਟਾਰਟ ਹੁੰਦਾ, ਮੌਸਮ ਬਹਾਰ ਦੇ ਵਿੱਚ, ਤੇ ਅੰਬਾਂ ਦੇ ਟਾਹਣਿਆਂ 'ਚੋਂ ਗੂੰਦ ਨਿਕਲ ਆਉਂਦੀ ਆ। ਇਹ ਦੇਖ ਸਕਦੇ ਹੋ ਤੁਸੀਂ ਵੀਡੀਓ 'ਚ ਗੂੰਦ ਦਿਖਾਈ ਜਾ ਰਹੀ। ਤੇ ਦੇਖੋ ਹਰ ਟਾਹਣੇ ਨੂੰ ਕੱਲਾ ਕੱਲਾ ਜਿਹੜਾ ਚੂਨਾ ਕੀਤਾ ਜਾ ਰਿਹਾ। ਚਾਰੋਂ ਤਰਫ ਹਰ ਟਾਹਣੇ ਨੂੰ ਮੁਕੰਮਲ ਤੌਰ 'ਤੇ ਚੂਨਾ ਕਰਨਾ ਚਾਹੀਦਾ। ਰਕਬੇ ਮਾਸ਼ਾਅੱਲਾ ਆਪਣੇ ਇਸ ਟਾਈਮ ਅੰਬਾਂ ਦੇ ਕਾਫੀ ਪੌਦੇ ਨੇ, ਜਿਹਦੇ 'ਚ ਜ਼ਿਆਦਾਤਰ ਪੌਦੇ ਜਿਹੜੇ ਆ ਦੇਸੀ ਅੰਬਾਂ ਦੇ ਨੇ। ਮਸਲਨ ਜਿਨ੍ਹਾਂ ਅੰਬਾਂ ਦਾ ਅਚਾਰ ਪਾਇਆ ਜਾਂਦਾ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪੰਜਾਬੀ ਭਰਾ ਜਿਹੜੇ ਆ ਅਚਾਰ ਦੇ ਬਹੁਤ ਸ਼ੌਕੀਨ ਨੇ ਤੇ ਇਸ ਕਰਕੇ ਆਪਾਂ ਆਪਣੇ ਰਕਬੇ ਜ਼ਿਆਦਾ ਪੌਦੇ ਜਿਹੜੇ ਆ ਉਹ ਅਚਾਰੀ ਬੂਟੇ ਲਾਏ ਹੋਏ ਨੇ। ਇਹ ਦੇਖੋ 1.5-2 ਫੁੱਟ ਦੀ ਉਚਾਈ ਤੀਕਰ ਚਾਰੋਂ ਤਰਫ ਸਹੀ ਤਰ੍ਹਾਂ ਦੇ ਨਾਲ ਚੂਨੇ ਦੇ ਨਾਲ ਬੁਰਸ਼ ਫੇਰੋ। ਚਲ ਬਸ ਦੂਸਰਿਆਂ ਨੂੰ ਕੋਈ ਜਗ੍ਹਾ ਖਾਲੀ ਨਾ ਰਹਿ ਜਾਏ। ਪਿਛਲੇ ਦਿਨਾਂ 'ਚ ਚਲੋ ਹੁਣ ਚੱਲਦੇ ਆ ਆਪਾਂ ਦੂਸਰੀ ਸਾਈਡ 'ਤੇ 5 ਪੌਦਿਆਂ ਨੂੰ ਜਿਹੜਾ ਚੂਨਾ ਹੋ ਚੁੱਕਿਆ ਵਾ। ਇਹ ਤੁਸੀਂ ਦੇਖ ਸਕਦੇ ਕਿ ਪਿਛਲੇ ਦਿਨਾਂ 'ਚ ਬਾਰਿਸ਼ ਕਾਫੀ ਜ਼ਿਆਦਾ ਹੋਈ ਆ ਤੇ ਕਣਕਾਂ ਕਾਫੀ ਹੱਦ ਤੱਕ ਜਿਹੜੀਆਂ ਉਹ ਹਨੇਰੀ ਦੇ ਨਾਲ ਡਿੱਗ ਗਈਆਂ, ਲੰਮੀਆਂ ਪੈ ਗਈਆਂ। ਤੇ ਨਾਲ ਦੇਖੋ ਤੁਸੀਂ ਕਿ ਮੋਢਾ ਕਮਾਦ ਫੁੱਟਣਾ ਸ਼ੁਰੂ ਹੋ ਗਿਆ। ਇਹ ਮਾਸ਼ਾਅੱਲਾ ਹੈਗਾ ਆਪਣਾ 6ਵਾਂ ਪੌਦਾ, 6ਵਾਂ ਬੂਟਾ ਹੈਗਾ ਅੰਬ ਦਾ, ਜਿਹਨੂੰ ਇਸ ਟਾਈਮ ਚੂਨਾ ਕੀਤਾ ਜਾ ਰਿਹਾ। ਇਹ ਵੀ ਮਾਸ਼ਾਅੱਲਾ ਬੂਰ ਦੇ ਨਾਲ ਫੁੱਲ ਭਰਿਆ ਖੜਾ। ਇਹ ਕਲਮੀ ਅੰਬਾਂ ਦੀ ਪੇਂਦ ਆ। ਤੁਹਾਨੂੰ ਇਹ ਵੀ ਦੱਸਦਾ ਜਾਵਾਂ ਨਾਲ ਨਾਲ ਕਿ ਜਿਹੜਾ ਪੇਂਦ ਹੈਗਾ ਵਾ ਉਹ ਫਰਵਰੀ ਦੀ 15 ਤਰੀਕ ਤੋਂ ਮਾਰਚ ਦੀ 15 ਤਰੀਕ ਤੀਕਰ ਪੌਦਾ ਅੰਬ ਦਾ ਕਲਮ ਕਰਨਾ ਚਾਹੀਦਾ। ਕਲਮ ਮਤਲਬ ਤੁਸੀਂ ਕਿਸੇ ਵੀ ਦੂਸਰੇ ਅੰਬ ਦੇ ਨਾਲ ਅਗਰ ਪੌਦੇ ਨੂੰ ਕਲਮ ਕਰਨਾ ਤੇ ਇਹਦਾ ਬੈਸਟ ਜਿਹੜਾ ਮੌਸਮ ਹੈਗਾ ਉਹ ਹੈਗਾ 15 ਫਰਵਰੀ ਤੋਂ 15 ਮਾਰਚ ਤੱਕ ਤੁਸੀਂ ਕਲਮ ਕਰਾ ਦਿਓ।
पौधे नूं कलम कर दो। इस टाइम माशाअल्लाह अपने रकबे च अंबां दे काफ़ी बूटे तैयार हो गए ने। इस साल उन्होंने चंगा फल चुक्या होया, चंगा बूर दे नाल भरे खड़े ने ते इंशाअल्लाह उम्मीद आ इस दफ़ा चंगे अंब लगणगे। ये देखो पंजवां पौधा छेवां पौधा जिहड़ा इस टाइम चूना किया जा रहा। सफ़ेद चूना पानी विच चंगी तरह दे नाल हल कर लेना ते उन्होंने पौधे च चारों तरफ जिहड़ा सही तरीके दे नाल बुरश फेरना चाहिए। यह बी वास्ते थोड़ा कमाद बचाया होया ते कणक की वाढी तो बाद इत्थों बी जिहड़ा वढ के कमाद की काश्त कर दी जाऊगी। यह देखो हुण तुसीं यह छोटे पौधे तकरीबन इन्हां दी उम्र है 2 तो 3 साल ते माशाअल्लाह हुण तैयार हो गए ने, फल चुकन लग गए ने। इस टाइम असीं 7वां पौधा जिहड़ा हैगा अंब दा उहनूं चूना कर रहे हैं। कुछ 4 तो 5 बूटे जिहड़े हैगे इस टाइम तुसीं देख सकते हो कि जामन दे भी मौजूद ने ते इधर मोढा कमाद भी माशाअल्लाह फुटना शुरू हो गया ते नाल कणक जिहड़ी आ वो भी तैयार आ। 5 तो 7 दिन देर आ वाढी पै जानी। चलो हुण दूसरी तरफ चलते हैं, अगले पौधे की तरफ। ये 8वां पौधा जिहड़ा हैगा इस टाइम चूना हो रहा। ये भी कलम किया गया वा। ये पौधे की भी पिछले नहीं तो उदों पिछले साल असी इनू कलम कराया सी ते माशाअल्लाह चंगा पौधा बन गया। इस टाइम चंगा फल चुकी खड़ा। जदों तक तुसीं सियाणे कहंदे भी अंब दा पौधा पालना एक पुत्त पालण दे बराबर आ। अंबां दे पौधे की खिदमत इदां करनी जिद्दां बंदा अपने सके पुत्तर दी करदा। खिदमत करोगे तो उहदा फल पाओगे। अंबां दे शौकीन हज़रात अगर वीडियो देखण ते लाइक ते कमेंट लाजमी करन ते अपनी राय का इजहार भी सानू कमेंट च लाजमी करन। ये देखो माशाअल्लाह इस टाइम 10वां 11वां पौधा जिहड़ा हैगा उहनूं चूना हो रहा। साडी हर वीडियो विच तुहानूं कुछ नवां सीखण नूं मिलेगा, देखण नूं मिलेगा। रकबे टोटल 12 बूटे इस टाइम अपने अंबां दे मौजूद ने ते इस टाइम अल्लाह दे करम नवाजी दे नाल सारे बूटियां ने चंगा फल चुक्या होया, चंगे बूर नाल भरे होए। अगर असीं इन्हां दी इस साल साम चंगी करांगे ते अगले साल उम्मीद आ इस तों भी वध जिहड़ा सानू फल मिलेगा। सियाणे कहंदे कि अंबां दे पौधे पालना पोता सके पुत्तरां नूं पालण दे बराबर ने। चलो चलदे हुण दूसरी साइड ते। यह पौधा तुहानूं दिखाने छोटा जिहा पौधा ते बड़ा ही वधिया ते फलदार पौधा। ये देखो इन्नी की उम्र दे विच किद्दां फल चुकी खड़ा। चंगा बूर लगा इनू भी माशाअल्लाह। ये भी पौधा चंगा बनेगा। इसकी उम्र हैगी इस टाइम 2.5 तो 3 साल ते हुण मौसम बहार शुरू आ। अच्छा जी माशाअल्लाह अज दा साडा काम पूरा होया। सारे अंबां दे पौधिਆਂ ਨੂੰ चूना मार दिता माशाअल्लाह ते हुण उम्मीद आ इंशाअल्लाह बूर जिहड़ा ਉਹ चंगा होएगा ते अंब चंगे लगणगे, फल बूटा फल चंगा चुकेगा ते हुण इंशाअल्लाह 1.5 महीने बाद बूर माशाअल्लाह अंब तैयार हो जाणगे ते इंशाअल्लाह फिर ਜਦੋਂ छोटियां अंबियां तैयार होईयां ते एक दफ़ा फिर भरावां नाल वीलॉग बना के गल्लां बातां शेयर करांगे ते तद तक अस इजाज़त चाहुंदे आ ते इंशाअल्लाह मिलदे अगली वीडियो च। अल्लाह हाफिज़।